ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 16 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਹੋਰ ਐਟਮੋਸਫੇਰਿਕ ਰਿਵਰ ਆ ਜੋ ਉਹ ਬੇ ਏਰੀਏ ਦੇ ਵਿੱਚ ਆ ਰਿਹਾ ਹੈਗਾ, ਜਿੱਥੇ ਬਹੁਤ ਜ਼ਿਆਦਾ ਜੋ ਮੀਂਹ ਪਊਗਾ। ਕਹਿੰਦੇ ਭਈ ਸੈਨ ਫਰਾਂਸਿਸਕੋ ਬੇ ਏਰੀਏ 'ਚ ਨੈਸ਼ਨਲ ਵੈਦਰ ਸਰਵਿਸ ਨੇ ਇਹ ਦੱਸਿਆ ਹੈ, ਬੁੱਧਵਾਰ ਤੇ ਵੀਰਵਾਰ ਇਹ ਮੀਂਹ ਸ਼ੁਰੂ ਹੋਊਗਾ ਤੇ ਕੁਆਟਰ ਇੰਚ ਤੋਂ ਲੈ ਕੇ ਅੱਧੇ ਇੰਚ ਤੱਕ ਜਿਹੜਾ ਮੀਂਹ ਆ ਇਹ ਪਊਗਾ। ਕਈ ਏਰੀਏ ਦੇ ਵਿੱਚ 1 ਇੰਚ ਤੱਕ ਵੀ ਪਊਗਾ। ਜਿਹੜੀਆਂ 7000 ਫੁੱਟ ਤੋਂ ਉੱਚੇ ਵਾਲੀਆਂ ਪਹਾੜੀਆਂ ਆ, ਉਹਨਾਂ ਦੇ ਉੱਤੇ ਸਨੋ ਵੀ ਜੋ ਕਾਫੀ ਪਊਗੀ। ਆਲਰੇਡੀ ਕਾਫੀ ਠੰਡ ਆ ਬੇ ਏਰੀਏ ਦੇ ਵਿੱਚ। ਅੱਜ ਥੋੜਾ ਜਿਹਾ ਟੈਂਪਰੇਚਰ ਠੀਕ ਹੋਇਆ ਸੀ, ਪਰ ਕਹਿੰਦੇ ਭਈ ਇੱਕ ਹੋ ਸਕਦਾ ਬੁੱਧਵਾਰ ਨੂੰ ਸ਼ੁਰੂ ਹੋਵੇ ਸਟਾਰਮ, ਤੇ ਦੂਸਰਾ ਫਰਾਈਡੇ ਨੂੰ ਸ਼ੁਰੂ ਹੋਵੇ, ਜਿਹਦੇ ਵਿੱਚ ਸੈਚਰਡੇ ਤੇ ਸੰਡੇ ਨੂੰ ਜਿਹੜਾ ਮੀਂਹ ਆ ਉਹ ਵੀ ਪਊਗਾ। ਜੀ ਬਿਲਕੁਲ, ਇਹੀ ਨਹੀਂ, ਕੈਲੀਫੋਰਨੀਆ ਦੇ ਹੋਰ ਵੀ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇਹ ਬਾਰਿਸ਼ ਮੀਂਹ ਦਾ ਦੌਰ ਜਿਹੜਾ ਉਹ ਰਹਿਣ ਵਾਲਾ ਹੈ। ਆਉਂਦੇ 4-5 ਦਿਨਾਂ ਦੇ ਵਿੱਚ ਕਾਫੀ ਦਿਨ ਮੀਂਹ ਜਿਹੜਾ ਉਹ ਪਵੇਗਾ, ਸੋ ਉਸ ਦੇ ਲਈ ਰੈਡੀ ਰਹੋ। ਕਹਿ ਰਹੇ ਸੀਗੇ ਵੀ ਇਹ ਵਾਰੀ ਜਿਹੜੀ ਵਿੰਟਰ ਆ ਉਹ ਵੈਟ ਵਿੰਟਰ ਹੋਊਗੀ ਅਲ ਨੀਨੀਓ ਇਫੈਕਟ ਦੇ ਕਰਕੇ। ਸੋ ਹੁਣ ਲੱਗ ਰਿਹਾ ਵੀ ਸ਼ਾਇਦ ਜਿੱਦਾਂ ਪਿਛਲੇ ਸਾਲ ਦੇ ਵਿੱਚ ਇਹਨਾਂ ਮਹੀਨਿਆਂ ਦੇ ਵਿੱਚ ਮੀਂਹ ਪੈਣੇ ਜ਼ਿਆਦਾ ਸ਼ੁਰੂ ਹੋਏ ਸੀ, ਸ਼ਾਇਦ ਉਹੀ ਰਫਤਾਰ ਦੇ ਨਾਲ ਜਾਂ ਉਸ ਦੇ ਇਰਦ ਗਿਰਦ ਮੀਂਹ ਜਿਹੜੇ ਉਹ ਪੈ ਸਕਦੇ ਨੇ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਿਲੀਕਨ ਵੈਲੀ ਦਾ ਇੱਕ ਇੰਜੀਨੀਅਰਿੰਗ ਦਾ ਮੈਨੇਜਰ ਉਹ ਇਹ ਦਾਅਵਾ ਕਰ ਰਿਹਾ ਹੈ ਵੀ ਉਸਦੀ ਕੰਪਨੀ ਨੇ ਉਸ ਨੂੰ ਇਸ ਲਈ ਫਾਇਰ ਕਰ ਦਿੱਤਾ ਕਿਉਂਕਿ ਉਸਨੇ ਇਜ਼ਰਾਈਲ ਪੈਲਸਤੀਨ ਦੇ ਕੌਨਫਲਿਕਟ ਦੇ ਉੱਤੇ ਜਿਹੜੀਆਂ ਫੇਸਬੁੱਕ ਦੇ ਉੱਤੇ ਪੋਸਟ ਪਾਈਆਂ ਸੀਗੀਆਂ। ਹਮਾਸ ਅਟੈਕ ਵਾਲੇ ਦਿਨ ਕਹਿੰਦੇ ਆ ਵੀ ਦੱਸਿਆ ਜਾ ਰਿਹਾ ਵੀ ਇਹ ਸਿਲੀਕਨ ਵੈਲੀ ਦੇ ਇੰਜੀਨੀਅਰਿੰਗ ਮੈਨੇਜਰ ਨੇ ਇਹ ਕੀਤਾ ਆ। ਇਹਨੇ ਨਵਾਂ ਲਾਸੂਟ ਫਾਈਲ ਕੀਤਾ ਹੈ ਆਪਣੇ ਇੰਪਲੋਇਰ ਦੇ ਉਲਟ, ਤੇ ਕਹਿੰਦੇ ਵੀ 10 ਸਾਲ ਜਿਹੜੇ ਆ ਉਹ ਹੋ ਗਏ ਸੀਗੇ ਉੱਥੇ ਕੰਮ ਕਰਦੇ ਨੂੰ, ਤੇ ਉਸਨੂੰ ਫਾਇਰ ਕਰ ਦਿੱਤਾ ਕਿਉਂਕਿ ਉਸਨੇ ਆਪਣੇ 2 ਕੋ-ਵਰਕਰਸ ਨੂੰ ਆਪਣੀ ਫੇਸਬੁੱਕ ਪੋਸਟ ਦੇ ਨਾਲ ਕਹਿ ਸਕਦੇ ਹਾਂ ਵੀ ਅਫੈਂਡ ਕੀਤਾ ਸੀ। ਕਮਲ ਨਾਂ ਦਾ ਇਹ ਜਿਹੜਾ ਬੰਦਾ ਆ ਉਹ ਕਥਿਤ ਤੌਰ ਤੇ ਕਹਿ ਰਿਹਾ ਆ ਵੀ 7 ਅਕਤੂਬਰ ਨੂੰ ਜਦ ਉਸਨੇ ਪੋਸਟ ਪਾਈਆਂ ਸੀ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਹਮਾਸ ਦੇ ਹਮਲੇ ਵਾਲੇ ਦਿਨ, ਉਸ ਦੇ ਵਿੱਚ ਇਸ ਲਾਸੂਟ ਦੇ ਤਹਿਤ ਪੋਲੀਟੀਕਲ ਕਮੈਂਟਰੀ ਔਨ ਇਜ਼ਰਾਈਲ ਪੈਲਸਟੀਨ ਕੌਨਫਲਿਕਟ ਦੇ ਤੌਰ ਦੇ ਉੱਤੇ ਉਸ ਨੂੰ ਦੇਖਿਆ ਗਿਆ। ਸੁਪਰਵਾਈਜ਼ਰ ਜਿਹੜਾ ਉਸ ਦਾ ਮਾਈਕਰੋਚਿਪ ਟੈਕਨੋਲੋਜੀ ਕੰਪਨੀ ਆ ਸੈਂਟਾ ਕਲਾਰਾ ਦੇ ਵਿੱਚ, ਉਸਨੇ ਇਸ ਨੂੰ ਕਨਫਰੰਟ ਕੀਤਾ ਕਿਉਂਕਿ ਉਸਦੇ 2 ਕਲੀਗਸ ਨੇ ਇਸ ਦੀਆਂ ਪੋਸਟ ਦੇਖੀਆਂ ਤੇ ਕੰਪਨੀ ਨੂੰ ਰਿਪੋਰਟ ਕਰ ਦਿੱਤੀਆਂ ਸੀ। ਸੁਪਰਵਾਈਜ਼ਰ ਨੇ ਕਿਹਾ, ਇਸ ਨੂੰ ਡਿਮਾਂਡ ਕੀਤੀ ਵੀ ਤੂੰ ਆਪਣੀਆਂ ਭਾਈ ਪੋਸਟ ਡਿਲੀਟ ਕਰ, ਜਿਸ ਨੂੰ ਬਾਅਦ ਦੇ ਵਿੱਚ ਇਵੈਂਚੁਅਲੀ ਕਮਲ ਕੋਰੇਟਮ ਨੇ ਡਿਲੀਟ ਕਰ ਦਿੱਤੀਆਂ ਸੀਗੀਆਂ। ਉਸਨੇ ਆਪਣਾ ਫੇਸਬੁੱਕ ਪੇਜ ਡੀਐਕਟੀਵੇਟ ਕਰ ਦਿੱਤਾ, ਇੰਸਟਾਗ੍ਰਾਮ ਪੇਜ ਵੀ ਜਿਹੜਾ ਉਹ ਡੀਐਕਟੀਵੇਟ ਕਰ ਦਿੱਤਾ। ਸੁਪਰਵਾਈਜ਼ਰ ਨੇ ਕਹਿੰਦੇ ਅਗਲੇ ਦਿਨ ਉਸ ਦਾ ਧੰਨਵਾਦ ਵੀ ਕੀਤਾ ਵੀ ਤੂੰ ਇਹ ਜਿਹੜੀਆਂ ਪੋਸਟ ਡਿਲੀਟ ਕਰ ਦਿੱਤੀਆਂ ਸੀਗੀਆਂ। ਸੋ 2014 ਤੋਂ ਮਾਈਕਰੋਚਿਪ ਦੇ ਵਿੱਚ ਉਹ ਐਜ਼ ਏ ਕੰਮ ਜਿਹੜਾ ਆ ਉਹ ਕਰ ਰਿਹਾ ਸੀਗਾ। ਸੋ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਇਹ ਹੋਇਆ ਵੀ ਉਸ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ। ਅਗਲੇ ਹੀ ਦਿਨ ਕਮਲ ਦੇ ਮੈਨੇਜਰ ਤੇ ਕੋਟਰਮ ਦੇ ਵਾਈਸ ਪ੍ਰੈਜ਼ੀਡੈਂਟ ਜਿਹੜਾ HR ਦੇ ਉਸ ਨੂੰ ਸੱਦਿਆ ਤੇ ਉਹਨੂੰ ਦੱਸਿਆ ਵੀ ਕਿਉਂਕਿ ਤੂੰ ਕੰਪਨੀ ਦੇ ਸੋਸ਼ਲ ਮੀਡੀਆ ਪਾਲਿਸੀ ਨੂੰ ਬ੍ਰੇਕ ਕੀਤਾ, ਇਸ ਲਈ ਤੈਨੂੰ ਫਾਇਰ ਕੀਤਾ ਜਾ ਰਿਹਾ ਆ। ਐਰੀਜ਼ੋਨਾ ਦੇ ਵਿੱਚ ਇਹ ਕੰਪਨੀ ਉੱਦਾਂ ਸਥਿਤ ਹੈਗੀ ਆ, ਜਿਹਦੀਆਂ ਸੈਂਟਾ ਕਲਾਰਾ ਦੇ ਵਿੱਚ ਮੈਨੂਫੈਕਚਰਿੰਗ ਫੈਸਿਲਿਟੀਜ਼ ਹੈਗੀਆਂ ਆ। ਹੁਣ ਇਹ ਜਿਹੜਾ ਮੰਨਿਆ ਜਾ ਰਿਹਾ, ਕਮਲ ਇਹ ਕਹਿ ਰਿਹਾ ਵੀ ਸਿਰਫ ਇੱਕ ਪੋਸਟ ਪਾਉਣ ਦੇ ਕਰਕੇ ਉਸ ਨੂੰ ਟਰਮੀਨੇਟ ਕੀਤਾ ਗਿਆ। ਇਹ ਕੋਈ ਪਹਿਲਾਂ ਨਹੀਂ,
ਅਤੇ ਕੋਈ ਆਖਰੀ ਨਹੀਂ, ਇਸ ਤੋਂ ਇਦਾਂ ਦੇ ਜਿਹੜੇ ਦੋਸ਼ ਆ ਕਈ ਹੋਰ EMPLOYEES ਆਪਣੇ EMPLOYER ਦੇ ਉੱਤੇ ਲਗਾ ਰਹੇ ਆ, ਜਿਨ੍ਹਾਂ ਨੇ ਖਾਸ ਕਰਕੇ ਪੈਲਸਤੀਨ ਦੇ ਹੱਕ ਦੇ ਵਿੱਚ ਜਾਂ ਹਮਾਸ ਦੇ ਹੱਕ ਦੇ ਵਿੱਚ, ਗਾਜ਼ਾ ਪੱਟੀ ਵਾਲਿਆਂ ਦੇ ਹੱਕ ਦੇ ਵਿੱਚ ਜਿਨ੍ਹਾਂ ਨੇ ਪੋਸਟ ਪਾਈਆਂ, ਉਹਨਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਹੈਗਾ ਆ। ਹੁਣ ਤੱਕ ਗਾਜ਼ਾ ਪੱਟੀ ਦੇ ਵਿੱਚ ਜੋ ਹਿੰਸਾ ਚੱਲ ਰਹੀ ਆ, ਉਸ ਦੇ ਵਿੱਚ 24,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹੈਗੇ ਆ। ਕੀ ਉਸਨੇ ਲਿਖਿਆ ਸੀ ਉਹ ਕੰਟੈਂਟ ਤਾਂ ਅਜੇ ਇਸ ਦੇ ਵਿੱਚ ਲਾਸੂਟ ਦੇ ਵਿੱਚ ਜਨਤਕ ਨਹੀਂ ਕੀਤੇ ਗਏ, ਪਰ ਕਹਿੰਦੇ ਵੀ ਉਹਦੇ ਕਰਕੇ ਹੀ ਇਸ ਨੂੰ ਹੁਣ ਫਾਇਰ ਕੀਤਾ ਗਿਆ ਸੀ, ਤੇ ਹੁਣ ਆਪਣੀ ਕੰਪਨੀ ਦੇ ਉਲਟ ਲਾਸੂਟ ਫਾਈਲ ਕੀਤਾ ਆ। ਸੋ ਦੇਖੋ ਕੀ ਬਣਦਾ ਆ, ਪਰ ਜੇ ਹਰਜੋਤ ਸਿੰਘ ਜੀ ਇਹ ਜਿੱਤ ਜਾਂਦਾ ਹੈ ਇਵੈਂਚੁਅਲੀ, ਤਾਂ ਇਹਦੇ ਨਾਲ ਕਈਆਂ ਦਾ ਰਾਹ ਜਿਹੜਾ ਹੋਰ ਖੁੱਲਣਾ, ਜਿਹੜੇ ਇਹਨਾਂ ਚੀਜ਼ਾਂ ਕਰਕੇ ਫਾਇਰ ਹੋਏ ਆ। ਜੀ, ਅਗਲੀ ਖਬਰ ਵੱਲ ਚਲੀਏ। ਸਮੈਸ਼ ਐਂਡ ਗ੍ਰੈਬ ਨੂੰ ਲੈ ਕੇ ਆਪਾਂ ਤੁਹਾਡੇ ਨਾਲ ਬਹੁਤ ਲੰਮੇ ਸਮੇਂ ਤੋਂ ਖਬਰਾਂ ਕਰਦੇ ਰਹਿੰਦੇ ਹਾਂ ਕਿ ਕਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਸਮੈਸ਼ ਐਂਡ ਗ੍ਰੈਬ ਦੇ ਨਾਲ ਬਿਜ਼ਨੈਸ ਲੁੱਟਮਾਰ ਹੋ ਰਹੇ ਆ। ਅੱਜ ਡੇਲੀ ਮੇਲ ਨੇ ਇੱਕ ਖਬਰ ਸਾਂਝੀ ਕੀਤੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਵੈਂਚਰਾ ਕਾਉਂਟੀ ਦੇ ਵਿੱਚ $1 ਮਿਲੀਅਨ ਪਲੱਸ ਘਰ ਦੇ ਵਿੱਚ 5 ਇੰਟਰੂਡਰਸ ਜਿਹੜੇ ਆ ਉਹ ਵੜ ਗਏ, ਤੇ ਉਹਨਾਂ ਨੇ ਸਾਰਾ ਘਰ ਦਾ ਸਮਾਨ ਜਿਹੜਾ ਐਕਸਪੈਂਸਿਵ ਸੀ ਲੁੱਟਿਆ, ਤੇ ਬਾਕੀ ਪੂਰੀ ਤਰ੍ਹਾਂ ਉਹਨੂੰ ਜਿਹੜਾ ਟਰੈਸ਼ ਕਰ ਦਿੱਤਾ। ਜਿਹੜੀ ਫੈਮਿਲੀ ਆ ਉਹ ਵੈਂਚਰਾ ਕਾਉਂਟੀ 'ਚ 18 ਸਾਲਾਂ ਤੋਂ ਰਹਿ ਰਹੀ ਹੈਗੀ ਆ। ਜਨਵਰੀ 12 ਨੂੰ 6:30 ਵਜੇ ਦੇ ਕਰੀਬ 5 ਜਿਹੜੇ ਰੋਬਰ ਸੀਗੇ ਇਸ ਘਰ ਦੇ ਵਿੱਚ ਐਂਟਰ ਹੋਏ। ਹਾਲਾਂਕਿ ਉਹਨਾਂ ਨੇ ਕੈਮਰੇ ਵੀ ਲਾਏ ਹੋਏ ਸੀ, ਉਹ ਕੈਮਰੇ ਉਹਨਾਂ ਨੇ ਬੰਦ ਕੀਤੇ। ਉਸ ਤੋਂ ਬਾਅਦ ਕਹਿੰਦੇ ਵੀ ਕੱਲੀ ਚੀਜ਼ ਉਹਨਾਂ ਨੇ ਫੋਲੀ ਜੋ ਐਕਸਪੈਂਸਿਵ ਸੀਗੀ, ਉਹ ਉਸ ਨੂੰ ਲੈ ਗਏ, ਤੇ ਬਾਕੀ ਜਿਹੜਾ ਪੂਰਾ ਘਰ ਉਹਨਾਂ ਨੇ ਟਰੈਸ਼ ਕਰ ਦਿੱਤਾ ਹੈਗਾ। KTLA ਲੋਕਲ ਟੀਵੀ ਚੈਨਲ ਆ, ਉਹਦੇ ਵਿੱਚ ਜੋ ਵਿਕਟਮ ਆ ਉਹਦਾ ਨਾਂ ਐਮੀ ਕਰਕੇ ਦੱਸਿਆ ਗਿਆ ਆ। ਉਹਨਾਂ ਨੇ ਕਿਹਾ ਵੀ ਜਿਊਲਰੀ, ਕੈਸ਼, ਕੈਮਰਾ, ਸਿਲਵਰਵੇਅਰ, ਕਹਿੰਦੇ ਵੀ ਹੋਰ ਕਈ ਕੁਛ ਸਮਾਨ ਉਹ ਚੱਕ ਕੇ ਲੈ ਗਿਆ, ਬਾਕੀ ਸਾਰਾ ਫਲੋਰ ਤੇ ਸਿੱਟਿਆ ਹੋਇਆ ਸੀ। ਤੇ ਕਹਿੰਦੇ ਈਵਨ ਬੱਚਿਆਂ ਦੀ ਜਿਹੜੀ ਜਿਊਲਰੀ ਸੀ ਉਸ ਨੂੰ ਵੀ ਲੈ ਗਏ। ਕਹਿੰਦੇ ਵੀ ਮੇਰੇ ਫਾਦਰ ਦੀਆਂ ਸਪੈਸ਼ਲ ਥਿੰਗਸ ਸੀਗੀਆਂ ਉਹ ਵੀ ਲੈ ਗਏ, ਗ੍ਰੈਂਡ ਮਦਰ ਦੀਆਂ ਸੀਗੀਆਂ ਉਹ ਵੀ ਸਾਰਾ ਕੁਝ ਲੈ ਗਏ। ਘਰ ਦੇ ਵਿੱਚ ਕਹਿੰਦੇ ਵੀ ਅਸੀਂ ਸੋ ਵਾਇਲੇਟਡ ਤੇ ਅਨਸੇਫ ਇਸ ਟਾਈਮ ਫੀਲ ਕਰ ਰਹੇ ਹੈਗੇ ਆ। ਕੈਮਰੀਲੋ ਪੁਲਿਸ ਤੇ ਵੈਂਚਰਾ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ। ਹਜੇ ਤੱਕ ਕੋਈ ਇਹਦੇ ਸਬੰਧ ਦੇ ਵਿੱਚ ਅਰੈਸਟ ਨਹੀਂ ਹੋਈ। ਨਵੰਬਰ ਮਹੀਨੇ 'ਚ ਸਰੋਤਿਆਂ ਨੂੰ ਯਾਦ ਹੋਊਗਾ, ਲਾਸ ਐਂਜਲਸ ਦੇ ਇੱਕ ਘਰ ਦੇ ਵਿੱਚ ਲੁਟੇਰੇ ਇਸ ਤਰ੍ਹਾਂ ਲੁੱਟਣ ਆਏ, ਤੇ ਘਰ ਵਾਲਾ ਜਿਹੜਾ ਬੰਦਾ ਸੀ ਉਹਦੇ ਕੋਲ ਗਨ ਸੀ, ਉਸਨੇ ਉੱਥੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ, ਤੇ ਜੋ ਹੋਮ ਓਨਰ ਸੀਗਾ ਉਸਨੇ ਉਹਨਾਂ ਨੂੰ ਭਜਾ ਵੀ ਦਿੱਤਾ। ਉਹ ਕਹਿੰਦਾ ਵੀ ਇਹ ਵਰਥ ਇਟ ਸੀ ਮੇਰੀ ਫੈਮਿਲੀ ਨੂੰ ਬਚਾਉਣ ਦੇ ਲਈ, ਤਾਂ ਕਿ ਮੈਂ ਉਹਨਾਂ ਦੇ ਗੋਲੀਆਂ ਮਾਰ ਸਕਾਂ, ਕਿਉਂਕਿ ਮੇਰੀ ਵਾਈਫ ਤੇ ਇੱਕ 50 ਸਾਲਾਂ ਦਾ ਬੱਚਾ ਜੋ ਅੰਦਰ ਸੀਗਾ। ਸੋ ਇਹ ਹੁਣ ਜਿਹੜਾ ਡੈਮੋਕ੍ਰੈਟਿਕਲੀ ਰਨ ਲਾਸ ਐਂਜਲਸ ਦੇ ਵਿੱਚ ਕ੍ਰਾਈਮ ਇੰਨਾ ਜ਼ਿਆਦਾ ਹੋ ਰਿਹਾ ਹੈਗਾ, ਇਹ ਜੋ ਡੇਲੀ ਮੇਲ ਆ ਉਹ ਲਿਖਦਾ ਹੈ, ਕਹਿੰਦਾ ਵੀ ਇੱਥੇ ਜ਼ਿਆਦਾ ਡੀਫੰਡ ਪੁਲਿਸ ਮੂਵਮੈਂਟ ਵੀ ਚੱਲਦੀ ਸੀ। ਹੁਣ ਇਹ ਲਾ ਇਨਫੋਰਸਮੈਂਟ ਵਾਲੇ ਕਹਿ ਰਹੇ ਆ ਵੀ ਜਿਹੜੇ ਲਾਜ਼ ਆ ਇਹ ਬੜੇ ਜਿਹੜੇ ਨਰਮ ਹੈਗੇ ਆ, ਇਹਦੇ ਕਰਕੇ ਸਾਰਾ ਕੁਝ ਹੋ ਰਿਹਾ ਆ। ਤਾਂ ਇਹੀ ਕਾਰਨ ਆ ਵੀ ਬਹੁਤ ਸਾਰੇ ਲੋਕ ਕੈਲੀਫੋਰਨੀਆ ਤੋਂ ਟੈਕਸਸ ਤੇ ਫਲੋਰੀਡਾ ਨੂੰ ਭੱਜ ਰਹੇ ਆ। ਜੀ, ਅਗਲੀ ਗੱਲ ਕਰਦੇ ਜਾਈਏ। NOAA ਕਹਿੰਦੇ ਵੀ ਉਹ $34 ਮਿਲੀਅਨ ਉਹਨਾਂ ਨੇ ਅਵਾਰਡ ਕੀਤਾ ਹੈ ਗ੍ਰਾਂਟਸ ਦੇ ਵਿੱਚ, ਵਾਈਲਡ ਫਾਇਰ ਜਿਹੜੀ ਜੰਗਲਾਂ ਦੇ ਵਿੱਚ ਅੱਗ ਲੱਗਦੀ ਉਸ ਨੂੰ ਮੋਨੀਟਰ ਤੇ ਉਸ ਨੂੰ ਫੋਰਕਾਸਟ ਕਰਨ ਦੇ ਲਈ। 6 ਜਿਹੜੀਆਂ ਕੋਆਪਰੇਟਿਵ ਰਿਸਰਚ ਫੈਸਿਲਿਟੀਜ਼ ਆ ਉਹਨਾਂ ਦੇ ਵਿੱਚ ਇਹ $34 ਮਿਲੀਅਨ ਦੀ ਰਾਸ਼ੀ ਨੂੰ ਅਗਲੇ 5 ਸਾਲਾਂ ਵਿੱਚ ਵੰਡਿਆ ਜਾਵੇਗਾ। ਕਹਿੰਦੇ ਵੀ ਇਸ ਤੋਂ ਇਲਾਵਾ ਫੰਡਿੰਗ ਵੀ ਜਿਹੜੀ ਉਹ ਮਿਲੇਗੀ ਕੰਪਿਊਟਿੰਗ ਪਾਵਰ ਨੂੰ ਹੋਰ ਬੈਟਰ ਮਾਡਲਿੰਗ ਜਿਹੜੀ ਆ ਉਸ ਨੂੰ ਕਰਨ ਦੇ ਲਈ। ਪਿਛਲੇ ਹਫ਼ਤੇ ਡਿਪਾਰਟਮੈਂਟ ਆਫ ਕਾਮਰਸ ਤੇ ਨੈਸ਼ਨਲ ਓਸ਼ੀਐਨਿਕ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਦੁਆਰਾ $34 ਮਿਲੀਅਨ ਦੀ ਜਿਹੜੀ ਗ੍ਰਾਂਟ ਫੰਡਸ ਆ ਉਹਨਾਂ ਦਾ ਐਲਾਨ ਕੀਤਾ ਗਿਆ ਹੈਗਾ। ਇੱਕ ਬਾਈਪਾਰਟੀਜ਼ਨ ਇਨਫਰਾਸਟ੍ਰਕਚਰ ਲਾ ਦੇ ਤਹਿਤ ਇਹ ਜਿਹੜੀ ਫੰਡਿੰਗ ਆ ਵਾਈਲਡਨੈਸ ਪ੍ਰੀਪੇਅਰਡਨੈਸ ਨੂੰ ਲੈ ਕੇ ਉਹ ਇਸ ਦੇ ਵਿੱਚੋਂ ਨਿਕਲੀ ਆ, ਜਿਹੜਾ 2021 ਚ ਪਾਸ ਹੋਇਆ ਸੀਗਾ। ਸੋ ਜੈਨੀਫਰ ਮਾਹੋਨੀ ਜਿਹੜੇ ਡਾਇਰੈਕਟਰ ਨੇ NOAA ਦੇ ਗਲੋਬਲ ਸਿਸਟਮ ਲੈਬ ਦੇ, ਉਹਨਾਂ ਨੇ ਕਿਹਾ ਵੀ ਇਹ ਫੰਡਿੰਗ ਰਿਸਰਚ ਦੇ ਵਿੱਚ ਬੜੀ ਇੰਪੋਰਟੈਂਟ ਆ, ਤੇ ਵਾਈਲਡ ਫਾਇਰ ਦੇ ਜੋ ਖਰਚੇ ਵੱਧ ਰਹੇ ਆ ਉਹਨਾਂ ਨੂੰ ਜੇ ਆਪਾਂ ਪਹਿਲੋਂ ਜਾਣ ਸਕਾਂਗੇ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਅਸਰ ਪੈ ਸਕਦਾ ਹੈ। ਕਹਿੰਦੇ ਵੀ ਆਪਣਾ ਹਰ ਸਾਲ ਵਾਈਲਡ ਫਾਇਰਸ ਦੇ ਕਰਕੇ ਚੀਜ਼ਾਂ ਨੂੰ ਰਿਸਟੋਰ ਕਰਨ ਦਾ ਉਹ ਬਹੁਤ ਵੱਡਾ ਇਫੈਕਟ ਪੈ ਰਿਹਾ। ਤਕਰੀਬਨ $90 ਬਿਲੀਅਨ ਹਰ ਸਾਲ ਇਹਨਾਂ ਦੇ ਉੱਤੇ ਜਿਹੜਾ ਖਰਚਾ ਜਿਹੜਾ ਉਹ ਆਉਂਦਾ ਆ, ਤੇ ਓਵਰਆਲ ਜਿਹੜੇ ਵਾਈਲਡ ਫਾਇਰ ਦੇ ਇੰਪੈਕਟਸ ਆ
ਉਹ 400 ਬਿਲੀਅਨ ਪਰ ਈਅਰ ਤੱਕ ਜਿਹੜੇ ਉਹ ਪਹੁੰਚ ਜਾਂਦੇ ਆ। ਸੋ ਕਹਿੰਦੇ ਵੀ ਉਸ ਦੇ ਹਿਸਾਬ ਦੇ ਨਾਲ 34 ਮਿਲੀਅਨ ਜੇ ਦੇਖਿਆ ਜਾਵੇ, ਜੇ ਉਸਨੂੰ ਫੋਰਕਾਸਟ ਕੀਤਾ ਜਾ ਸਕੇ ਤਾਂ ਉਹ ਮੱਚ ਬੈਟਰ ਜਿਹੜਾ ਉਹ ਹੋਊਗਾ। ਰੀਸੈਂਟਲੀ ਆਪਾਂ ਹਵਾਈ ਦੇ ਵਿੱਚ, ਮਾਊਈ ਦੇ ਵਿੱਚ ਦੇਖਿਆ ਸੀਗਾ ਵੀ ਕਿਸ ਤੇਜ਼ੀ ਦੇ ਨਾਲ ਬਹੁਤ ਜ਼ਿਆਦੀਆਂ ਜਿਹੜੀਆਂ ਅੱਗਾਂ ਤੇਜ਼ੀ ਦੇ ਨਾਲ ਫੈਲੀਆਂ ਸੀ, ਜਿਸ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਵੀ ਜਿਹੜੀ ਉਹ ਹੋਈ ਸੀਗੀ। ਸੋ ਕਹਿੰਦੇ ਵੀ ਇਹ ਫੰਡਿੰਗ ਆਉਣ ਦੇ ਨਾਲ ਬੈਟਰ ਪ੍ਰੈਡਿਕਸ਼ਨ ਹੋਊਗੀ ਤਾਂ ਆਪਾਂ ਵਾਈਲਡ ਫਾਇਰਸ ਤੋਂ ਹੋਪਫੁਲੀ ਬਚਦੇ ਜਾ ਸਕੀਏ। ਜਿਸ ਤਰ੍ਹਾਂ ਮੈਂ ਸਮੈਸ਼ ਐਂਡ ਗ੍ਰੈਬ ਦੀ ਖਬਰ ਕਰ ਰਿਹਾ ਸੀ, ਉਹਦੇ ਸੰਬੰਧ ਦੇ ਵਿੱਚ LA ਜੋ ਲਾਸ ਐਂਜਲਸ ਆ, ਉਹ LAPD ਦੇ ਕੁਝ ਪੁਲਿਸ ਆਫੀਸਰਸ ਨੂੰ ਫੁੱਟ ਪੈਟਰੋਲ ਦੇ ਉੱਤੇ ਪਾ ਰਹੇ ਹੈਗੇ ਆ। ਇਹਦੇ ਨਾਲ ਜੋ ਸਮਾਲ ਬਿਜ਼ਨੈਸਿਸ ਆ, ਕਹਿੰਦੇ ਉਹਨਾਂ ਦੇ ਵਿੱਚ ਥੋੜ੍ਹੀਆਂ ਰੋਬਰੀਆਂ ਜਾਂ ਸਮੈਸ਼ ਐਂਡ ਗ੍ਰੈਬ ਅਟੈਕ ਹੋਣ ਤੋਂ ਘਾਟਾ ਘਟੂਗੀਆਂ। ਲੂਸੀਆਨੋ ਅਲਕੋਰਟਾ ਕਰਕੇ ਇੱਕ ਓਨਰ ਆ ਮੈਲਵਿਕ ਮਾਰਕੀਟ ਦੇ, ਜੋ ਕੋਲੋਰਾਡੋ ਬੁਲੇਵਰਡ ਤੇ ਰੈਸਟੋਰੈਂਟ ਆ, ਉਹ ਕਹਿੰਦੇ ਪਈ ਪਿਛਲੇ ਦਿਨਾਂ ਦੇ ਵਿੱਚ ਮੇਰਾ ਉਹਨਾਂ ਨੇ ਕੈਸ਼, ਵਾਈਨ ਦੀਆਂ ਬੋਤਲਾਂ ਉਹ ਚੋਰੀ ਕਰ ਲਈਆਂ, ਹੋਰ ਵੀ ਟੁੱਟ ਭੱਜ ਕੀਤੀ ਹੈਗੀ ਆ, ਤੇ 5000 ਤੋਂ ਵੱਧ ਦਾ ਜਿਹੜਾ ਨੁਕਸਾਨ ਹੋਇਆ। ਕੈਬਨ ਡੀ ਲਿਓਨ ਕਰਕੇ ਲਾਸ ਐਂਜਲਸ ਦੇ ਕੌਂਸਲ ਮੈਂਬਰ ਆ, ਉਹ ਕਹਿੰਦੇ ਆ ਵੀ ਮੈਂ ਪ੍ਰਪੋਜ਼ ਕਰ ਰਿਹਾ $100,000 LAPD ਫੁੱਟ ਪੈਟਰੋਲ ਨੂੰ ਹੋਰ ਦਿੱਤਾ ਜਾਵੇ ਕੋਲੋਰਾਡੋ ਤੇ ਈਗਲ ਰੌਕ ਬੁਲੇਵਰਡ ਏਰੀਏ ਦੇ ਵਿੱਚ ਘੱਟੋ ਘੱਟ 2 ਤੋਂ 4 ਆਫੀਸਰਸ ਨੂੰ, ਤਾਂ ਕਿ ਜੋ ਆ ਇਦਾਂ ਦੇ ਕ੍ਰਾਈਮ ਉਹ ਘਟ ਜਾਣ। ਸੋ ਡਿਟੈਕਟਿਵਸ ਇਹ ਕਹਿ ਰਹੇ ਆ ਵੀ ਹਜੇ ਕਲੀਅਰ ਤਾਂ ਨਹੀਂ ਵੀ ਸਮੈਸ਼ ਐਂਡ ਗ੍ਰੈਬ ਕਮਿਊਨਿਟੀ ਦੇ ਵਿੱਚ ਇਹ ਕੋਈ ਵੱਡੇ ਗਰੁੱਪ ਦੇ ਨਾਲ ਕਨੈਕਟਡ ਆ, ਪਰ ਅਸੀਂ ਜਿਹੜੀ ਪੈਟਰੋਲ ਜਦੋਂ ਤੋਂ ਸ਼ੁਰੂ ਕੀਤੀ ਆ ਉਹਦਾ ਥੋੜਾ ਜਿਹਾ ਅਸਰ ਦਿਸ ਰਿਹਾ ਹੈਗਾ। ਜੀ ਬਿਲਕੁਲ, ਜਦੋਂ ਪੁਲਿਸ ਵਾਲੇ ਦਿਸਦੇ ਆ ਤਾਂ ਥੋੜਾ ਬਹੁਤਾ ਜਿਹੜਾ ਲਟੇਰਿਆਂ ਦੇ ਮਨਾਂ ਦੇ ਵਿੱਚ ਡਰ ਜਿਹੜਾ ਉਹ ਪੈਂਦਾ ਹੀ ਹੈਗਾ ਆ। ਅਗਲੀ ਗੱਲ ਕਰਦੇ ਜਾਈਏ, ਲਾਸ ਗੈਟੋਸ ਦਾ ਇੱਕ ਬੰਦਾ, ਉਸਨੂੰ ਆਪਣੀ ਘਰ ਵਾਲੀ ਨੂੰ ਸਟ੍ਰੈਂਗਲ ਕਰਨ ਦੇ ਮਾਮਲੇ ਵਿੱਚ ਜਿਹੜਾ ਆ ਉਹ ਚਾਰਜ ਕੀਤਾ ਗਿਆ ਆ, ਤੇ ਕਹਿੰਦਾ ਵੀ ਮਾਰ ਕੇ ਉਸਨੇ ਆਪਣੀ ਘਰ ਵਾਲੀ ਦੀ ਲਾਸ਼ ਸੈਂਟਾ ਕਰੂਜ਼ ਮਾਊਂਟੇਨਸ ਦੇ ਵਿੱਚ ਡੰਪ ਕਰ ਦਿੱਤੀ ਸੀ, ਸੁੱਟ ਦਿੱਤੀ ਸੀ। ਜੌਨ ਮੈਕਸੀ ਯੀਗਰ 56 ਸਾਲਾਂ ਦਾ, ਉਸ ਦੇ ਉੱਤੇ 1 ਕਾਊਂਟ ਆਫ ਮਰਡਰ ਤੇ 1 ਕਾਊਂਟ ਆਫ ਫੈਲਨੀ ਫਾਲਸ imprisonment in connection with death of 40-year-old ਯਿੰਗ ਯੈਂਗ ਯੂ, ਉਸ ਦਾ ਜਿਹੜਾ ਉਹ ਕੀਤਾ ਗਿਆ ਆ। ਕਹਿੰਦੇ ਵੀ ਇਹ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਗਈ ਸੀਗੀ ਇੱਕ ਦਿਨ ਪਹਿਲਾਂ, ਜਦ ਇਹਨੇ 57 ਸਾਲਾਂ ਦਾ ਹੋਣਾ ਸੀਗਾ। ਹੁਣ ਇਸ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਤੇ ਇਸ ਦੇ ਉੱਤੇ ਚਾਰਜ ਲਗਾਏ ਗਏ ਹੈਗੇ ਆ। ਸੈਨੋਜ਼ੇ ਦੀ ਅਦਾਲਤ ਵਿੱਚ ਅੱਜ ਕੁਛ ਚਿਰ ਦੇ ਲਈ ਇਹ ਮੌਜੂਦ ਸੀਗਾ, ਜਿੱਥੇ ਇਸ ਨੂੰ ਇੱਕ ਵਕੀਲ ਜਿਹੜਾ ਆ ਉਹ ਕਾਉਂਟੀ ਦੇ ਦੁਆਰਾ ਦਿੱਤਾ ਗਿਆ ਹੈਗਾ। ਜੱਜ ਐਡੂਰਾ ਇਬਾਰਾ, ਉਹਨਾਂ ਨੇ ਆਰਡਰ ਕੀਤਾ ਆ ਵੀ ਇਸ ਬੰਦੇ ਨੂੰ ਜੇਲ੍ਹ ਦੇ ਵਿੱਚ ਵਿਦਆਊਟ ਐਨੀ ਬੇਲ ਜਿਹੜਾ ਉਹ ਰੱਖਿਆ ਜਾਵੇ, ਅਗਲੀ ਜਿਹੜੀ ਆ ਸੁਣਵਾਈ ਤੱਕ, ਜੋ ਕਿ 15 ਮਾਰਚ ਨੂੰ ਪਾਈ ਗਈ ਹੈਗੀ ਆ। ਸੋ ਕਹਿੰਦੇ ਵੀ ਨੋ ਕੰਟੈਕਟ ਪ੍ਰੋਟੈਕਟਿਵ ਆਰਡਰਸ ਜਿਹੜੇ ਫਾਰ ਮਾਈਨਰਸ ਦੇ ਆ, ਉਹ ਵੀ ਇਸ ਦੇ ਉਲਟ ਲਏ ਗਏ ਹੈਗੇ ਆ। ਇਹ ਕੋਰਟ ਦਾ ਫੈਸਲਾ ਜਿਹੜਾ ਉਹ ਲਿਆ ਹੈਗਾ ਆ। ਜਦ ਉਸ ਨੂੰ ਕਹਿੰਦੇ ਆ ਵੀ ਇਹ ਸੁਣਾਏ ਜਾ ਰਹੇ ਸੀਗੇ ਉਸਦੇ ਚਾਰਜਸ, ਤਾਂ ਉਸਨੇ ਮਹਿਜ 3 ਸ਼ਬਦ ਬੋਲੇ ਆ, ਯੈਸ ਆਈ ਡੂ। ਸੋ ਇਹ ਲਾਸ ਗੈਟੋਸ ਦੇ ਵਿੱਚ ਇੱਕ ਜਿਹੜਾ ਪੀੜਤ ਆ 8 ਜਨਵਰੀ ਤੋਂ ਮਿਸਿੰਗ ਦੱਸਿਆ ਜਾ ਰਿਹਾ ਸੀਗਾ। ਜਦ ਉਸ ਦੇ ਨਾਲ ਕੰਮ ਕਰਨ ਵਾਲੀ ਬੀਬੀ ਨੇ ਕਿਹਾ ਵੀ ਮੈਨੂੰ ਕਈ ਦਿਨਾਂ ਤੋਂ ਕੰਮ ਤੇ ਨਹੀਂ ਆਈ, ਤੇ ਨਾ ਹੀ ਜਿਹੜਾ ਆ ਉਸ ਨੂੰ ਦੇਖਿਆ ਆ ਨਵੇਂ ਸਾਲ ਤੋਂ ਬਾਅਦ ਦੇ ਵਿੱਚ। ਜਦ ਉਸਦੇ ਘਰ ਵਾਲੇ ਨੂੰ ਪੁਲਿਸ ਨੇ ਪੁੱਛਿਆ ਤਾਂ ਉਹ ਅਜੀਬ ਜੀਆਂ ਗੱਲਾਂ ਜਿਹੜੀਆਂ ਉਹ ਬਣਾ ਰਿਹਾ ਸੀਗਾ। ਫਿਰ ਇਵੈਂਚੁਅਲੀ ਜਿਹੜਾ ਆ ਉਹ ਪਤਾ ਲੱਗਾ ਵੀ ਇਸ ਨੇ ਤਾਂ ਉਸ ਨੂੰ ਮਾਰ ਕੇ ਸੈਂਟਾ ਕਰੂਜ਼ ਮਾਊਂਟੇਨਸ ਦੇ ਵਿੱਚ ਸੁੱਟ ਦਿੱਤਾ ਸੀ, ਤੇ ਹੁਣ ਇਹ ਮਰਡਰ ਦੇ ਚਾਰਜ ਫੇਸ ਕਰੇਗਾ। ਜੀ, ਅਗਲੀ ਖਬਰ ਵੱਲ ਚਲੀਏ। CNN ਦੇ ਮੁਤਾਬਕ ਕੈਲੀਫੋਰਨੀਆ ਦਾ ਇੱਕ ਡਿਪਟੀ ਸ਼ੈਰਿਫ ਸੁਖਦੀਪ ਸਿੰਘ ਗਿੱਲ, ਉਸ ਨੂੰ ਜਿਹੜਾ ਆ ਚਾਰਜ ਕੀਤਾ ਗਿਆ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਜਿਹੜਾ ਮਹੀਨੇ ਪਹਿਲਾਂ, ਐਕਚੁਅਲੀ ਜਨਵਰੀ 31 2020 ਚ ਵਾਪਰਿਆ ਸੀ, ਜਦੋਂ ਆਫੀਸਰ ਡਿਪਟੀ ਸ਼ੈਰਿਫ ਜਿਹੜਾ ਸੁਖਦੀਪ ਗਿੱਲ, ਉਸਨੇ ਕਿਹਾ ਸੀ ਵੀ ਮੈਂ ਇੱਕ ਸਟਰੀਟ ਤੇ ਖੜਾ ਸੀ, ਜਦੋਂ ਕੋਲ ਦੀ ਕਾਰ ਲੰਘ ਰਹੀ ਸੀ, ਉਹਨਾਂ ਨੇ ਉਹਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਬਾਅਦ ਦੇ ਵਿੱਚ ਜਿਹੜੀ ਸੈਂਟਾ ਕਲਾਰਾ ਕਾਉਂਟੀ ਦੇ ਸ਼ੈਰਿਫ ਆਫਿਸ ਆ, ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ, ਕਹਿੰਦੇ ਵੀ ਇਹ ਟੋਟਲੀ ਫੈਬਰੀਕੇਟਡ ਸਟੋਰੀ ਸੀ, ਵੀ ਝੂਠੀ ਸਟੋਰੀ ਉਹਦੇ ਦੁਆਰਾ ਬਣਾਈ ਗਈ ਸੀ। ਤੇ ਉਸ ਤੋਂ ਬਾਅਦ ਜਿਹੜਾ ਸ਼ੈਰਿਫ ਆ, ਉਸ ਨੂੰ ਐਡਮਿਨਿਸਟ੍ਰੇਟਿਵ ਇਨਵੈਸਟੀਗੇਸ਼ਨ ਦੇ ਅਧੀਨ ਉਹਦੇ ਜਿਹੜੀ ਆ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਛੱਡ ਦਿੱਤਾ ਗਿਆ ਸੀ, ਪੈਂਡਿੰਗ ਕ੍ਰਿਮੀਨਲ ਇਨਵੈਸਟੀਗੇਸ਼ਨ।
ਹੁਣ ਜੋ ਸ਼ੈਰਿਫ ਆਫਿਸ ਆ ਉਹਨਾਂ ਨੇ ਇਹ ਕਿਹਾ ਵੀ ਗਿੱਲ ਨੂੰ ਉਹਦੀ ਹੀ ਰਿਕੋਗਨੀਸ਼ਨ ਦੇ ਉੱਤੇ ਕੋਰਟ ਅਪੀਅਰੈਂਸ ਦੇ ਲਈ ਮਾਰਚ 1 ਨੂੰ ਸੱਦਿਆ ਗਿਆ ਹੈਗਾ। ਗਿੱਲ ਦੇ ਅਟਾਰਨੀ ਨਿਕੋਲ ਪਿਫਾਰੀ ਜੋ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਪੂਰਾ ਸਾਥ ਦੇ ਰਹੇ ਹੈਗੇ ਆ। ਤੇ ਪਰ ਇਸ ਦੇ ਸੰਬੰਧ ਦੇ ਵਿੱਚ ਡਿਸਟ੍ਰਿਕਟ ਅਟਾਰਨੀ ਜੈਫ ਰੋਜ਼ਨ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਬਹੁਤ ਡਿਸਅਪੋਇੰਟਿੰਗ ਹੈਗਾ ਵੀ ਸਾਡੇ ਹੀ ਫੈਲੋ ਆਫੀਸਰ ਨੇ ਜਿਹੜਾ ਉਹ ਟਰਸਟ ਆ ਉਹ ਉਸ ਨੂੰ ਅਬਿਊਜ਼ ਕੀਤਾ ਹੈ, ਉਹ ਤੋੜਿਆ ਹੈਗਾ ਤੇ ਪਬਲਿਕ ਸੇਫਟੀ ਦੇ ਰਿਸੋਰਸਸ ਨੂੰ ਡਾਇਵਰਟ ਕੀਤਾ ਹੈਗਾ। ਕਿਉਂਕਿ ਜਿਸ ਟਾਈਮ ਦੇ ਉੱਤੇ ਉਸਨੇ ਸਟੋਰੀ ਇਹ ਕ੍ਰੀਏਟ ਕੀਤੀ ਸੀ ਵੀ ਮੈਂ ਜੀ ਪਿਸ਼ਾਬ ਕਰਨ ਦੇ ਲਈ ਕਾਰ ਖੜੀ ਕੀਤੀ ਸੀ ਤਾਂ ਕੋਲ ਦੀ ਕਾਰ ਜਾ ਰਹੀ ਸੀ ਤਾਂ ਉਸਨੇ ਗੋਲੀਆਂ ਚਲਾਤੀਆਂ ਤੇ ਪੂਰੀ ਦੀ ਪੂਰੀ ਤੁਹਾਨੂੰ ਪਤਾ ਹੀ ਆ ਵੀ ਜਦੋਂ ਪੁਲਿਸ ਆਫੀਸਰ ਤੇ ਗੋਲੀ ਚੱਲ ਜਾਏ ਤਾਂ ਫਿਰ ਪੂਰੀ ਦੀ ਪੂਰੀ ਜਿਹੜੀ ਵੱਡੀ ਪੁਲਿਸ ਜਾਂਚ ਆ। ਡਿਪਾਰਟਮੈਂਟ ਆ ਉੱਧਰ ਹੋ ਜਾਂਦੀ ਆ। ਸੋ ਉਹਨਾਂ ਨੇ ਬਹੁਤ ਜ਼ੋਰ ਜਿਹੜਾ ਲਾਇਆ ਸੀ ਉਸ ਟਾਈਮ ਦੇ ਉੱਤੇ ਲੱਭਣ ਨੂੰ ਕੌਣ ਚਲਾ ਕੇ ਗਿਆ ਪਰ ਕੋਈ ਲੱਭ ਨਹੀਂ ਸਕਿਆ। ਤੇ ਜਿਹੜਾ ਮਿਸਟਰ ਗਿੱਲ ਆ ਉਹ ਸ਼ੈਰਿਫ ਡਿਪਾਰਟਮੈਂਟ ਲਈ 2016 ਤੋਂ ਕੰਮ ਕਰਦਾ ਸੀ। ਜੀ ਇਸਨੇ ਆਪਣੇ ਜਿਹੜੇ ਜ਼ੁਲਮ ਆ ਉਹਨਾਂ ਨੂੰ ਕਬੂਲਿਆ ਹੈ, ਗਿਲਟੀ ਪਲੀ ਕੀਤਾ ਹੈ ਵੈਂਡਲਿਜ਼ਮ ਤੋਂ ਤੇ ਫਾਲਸ ਰਿਪੋਰਟ ਆਫ ਐਮਰਜੈਂਸੀ। ਇਸ ਦੇ ਬਦਲੇ 150 ਘੰਟੇ ਦੀ ਇਸ ਨੂੰ ਕਮਿਊਨਿਟੀ ਸਰਵਿਸ, ਰੈਸਟੀਟਿਊਸ਼ਨ ਦੀ ਜਿਹੜੀ ਪੇਮੈਂਟ ਤੇ ਇਸ ਮੁੰਡੇ ਦਾ ਸੁਖਦੀਪ ਗਿੱਲ ਦਾ ਜਿਹੜਾ ਸਰਟੀਫਿਕੇਸ਼ਨ ਆ ਉਹ ਜਿਹੜਾ ਪੋਸਟ ਨੂੰ ਹੁੰਦਾ ਪੀਸ ਆਫੀਸਰ ਸਟੈਂਡਰਡਸ ਐਂਡ ਟ੍ਰੇਨਿੰਗ ਉਹ ਵਾਪਸ ਲੈ ਲਿਆ ਗਿਆ ਆ। ਇਹ ਹੁਣ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਕਦੀ ਵੀ ਐਜ਼ ਅ ਪੀਸ ਆਫੀਸਰ ਕੰਮ ਜਿਹੜਾ ਆ ਉਹ ਨਹੀਂ ਕਰ ਸਕੇਗਾ। ਕਹਿੰਦੇ ਵੀ ਉਹ ਗੱਡੀ ਉਹ ਸੀਗੀ ਹੋਈ ਨਹੀਂ, ਕਹਿੰਦਾ ਵੀ ਇਹਨੇ ਤਾਂ ਇਹ ਕਹਾਣੀ ਬਣਾਈ ਸੀ, ਉਹ ਆ ਰਹੇ ਸੀ ਉਹਨੇ ਲਾਈਟਾਂ ਬੰਦ ਕਰਕੇ ਮੇਰੇ ਤੇ ਗੱਡੀ ਚਲਾਈ ਤਾਂ ਬਾਅਦ ਚ ਪਤਾ ਲੱਗਾ ਵੀ ਇਹਨੇ ਗੱਡੀ ਬੰਦੂਕ ਚੋਂ ਗੋਲੀ ਆਪ ਹੀ ਚਲਾ ਕੇ ਆਪਣੇ ਜਿਹੜੇ ਬਾਡੀ ਕੈਮ ਦੇ ਉੱਤੇ ਗੋਲੀ ਜਿਹੜੀ ਉਹ ਚਲਾਈ ਜਿਹੜੀ ਉਹ ਸੀਗੀ। 4 ਸਾਲ ਹੋ ਗਏ ਇਸ ਪੂਰੇ ਮਾਮਲੇ ਨੂੰ। ਇਹ ਪੂਰੀ ਜਿਹੜੀ ਘਟਨਾ ਇਸਨੇ ਇਸ ਹਿਸਾਬ ਦੇ ਨਾਲ ਹੀ ਜਿਹੜੀ ਉਹ ਬਣਾਈ ਸੀ ਵੀ ਇਹ ਪਹਾੜਾਂ ਦੇ ਵਿੱਚ ਕਿਤੇ ਡਰਟ ਰੋਡ ਦੇ ਉੱਤੇ ਹੋਈ ਆ। ਡਿਸਟ੍ਰਿਕਟ ਅਟਾਰਨੀ ਜੈਫ ਰੋਸਨ ਨੇ ਕਿਹਾ ਵੀ ਮੈਂ ਬਹੁਤ ਸਾਰੇ ਆਫੀਸਰਸ ਦੇ ਫਿਊਨਰਲ ਤੇ ਗਿਆ ਆ ਜਿਨ੍ਹਾਂ ਦੇ ਐਕਚੁਅਲ ਸ਼ਾਟ ਹੋਇਆ ਆ, ਉਹ ਇਹ ਕੋਈ ਫੇਕ ਕਰਨ ਵਾਲੀ ਜਿਹੜੀ ਆ ਉਹ ਗੱਲ ਨਹੀਂ ਹੈਗੀ। ਬਹੁਤ ਮੰਦਭਾਗੀ ਗੱਲ ਆ। ਸੋ ਹੋਪਫੁਲੀ ਜਿਹੜਾ ਕੋਈ ਗਾਂ ਤੋਂ ਇਦਾਂ ਦਾ ਨਾ ਕਰੇ, ਕਿਉਂਕਿ ਉਦੋਂ ਟਰਬਨ ਬੰਨਦਾ ਸੀ, ਦਸਤਾਰ ਵੀ ਬੰਨਦਾ ਸੀ। ਕਹਿੰਦੇ ਵੀ ਉਸ ਟਾਈਮ ਦੇ ਪੁਲਿਸ ਨੇ ਇਨੀਸ਼ੀਅਲੀ ਇਸ ਨੂੰ ਐਜ਼ ਏ ਹੇਟ ਕ੍ਰਾਈਮ ਦੇ ਤੌਰ ਦੇ ਉੱਤੇ ਵੀ ਪੋਸੀਬਲ ਹੇਟ ਕ੍ਰਾਈਮ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਦੇਖਿਆ ਸੀ, ਪਰ ਇਵੈਂਚੁਅਲੀ ਜੋ ਸੁਖਦੀਪ ਗਿੱਲ ਨੇ ਦੱਸਿਆ ਉਹਦੀਆਂ ਗੱਲਾਂ ਜਿਹੜੀਆਂ ਆ ਐਵੀਡੈਂਸ ਦੇ ਨਾਲ ਮੈਚ ਜਿਹੜੀਆਂ ਉਹ ਨਹੀਂ ਸੀ ਹੋ ਰਹੀਆਂ। ਸੋ ਸ਼ੈਰਿਫ ਆਫਿਸ ਨੇ ਕਾਫੀ ਜ਼ਿਆਦਾ ਡਿਸਅਪੁਆਇੰਟਮੈਂਟ ਓਵਰਆਲ ਇਸ ਦੇ ਉੱਤੇ ਜਤਾਈ ਹੈਗੀ ਆ। ਸੈਨ ਹੋਜ਼ੇ ਦੇ ਮੇਅਰ ਜੋ ਸਾਬਕਾ ਮੇਅਰ ਆ ਸੈਮ ਲਿਕਾਰਡੋ ਉਹਨਾਂ ਨੂੰ ਮੌਜੂਦਾ ਮੇਅਰ ਮੈਟ ਮਹਾਨ ਨੇ ਐਂਡੋਰਸ ਕਰ ਦਿੱਤਾ ਹੈਗਾ। ਸੈਮ ਲਿਕਾਰਡੋ ਕੈਲੀਫੋਰਨੀਆ ਦੇ 16ਵੇਂ ਡਿਸਟ੍ਰਿਕਟ ਜੋ ਕਾਂਗਰੈਸ਼ਨਲ ਡਿਸਟ੍ਰਿਕਟ ਆ ਉਹਦੇ ਲਈ ਜੋ ਸੀਟ ਐਜ਼ ਏ ਕਾਂਗਰਸਮੈਨ ਲੜਨ ਜਾ ਰਹੇ ਆ ਕਿਉਂਕਿ ਰਿਪਰੈਜ਼ੈਂਟੇਟਿਵ ਐਨਾ ਐਸ਼ੂ ਉਹਨਾਂ ਨੇ ਰਿਟਾਇਰਮੈਂਟ ਆਪਣੀ ਅਨਾਉਂਸ ਕਰ ਦਿੱਤੀ ਹੈਗੀ ਆ। ਸੈਮ ਲਿਕਾਰਡੋ ਤੋਂ ਬਿਨਾ ਹੋਰ ਵੀ ਕਈ ਕੈਂਡੀਡੇਟ ਇਸ ਜਿਹੜਾ ਮੈਦਾਨ ਆ ਉਹਦੇ ਵਿੱਚ ਹੈਗੇ ਆ। ਡਜ਼ਨ ਪਲੱਸ ਕੈਂਡੀਡੇਟ ਆ, ਕਹਿੰਦੇ 6 ਤੋਂ ਵੱਧ ਹੈਗੇ ਆ। ਸੈਂਟਾ ਕਲਾਰਾ ਕਾਉਂਟੀ ਦੇ ਸੁਪਰਵਾਈਜ਼ਰ ਜੋ ਸਮਿਟੀਅਨ ਤੇ ਅਸੈਂਬਲੀ ਮੈਂਬਰ ਈਵਨ ਲੋ ਜਿਹੜਾ ਸੈਂਟਾ ਕਲਾਰਾ ਕਾਉਂਟੀ ਦਾ ਸੁਪਰਵਾਈਜ਼ਰ ਜੋ ਸਮਿਤੀਅਨ ਆ ਉਸ ਨੂੰ ਐਨਾ ਐਸ਼ੂ ਬੈਕ ਕਰ ਰਹੀ ਆ। ਈਵਾਨ ਲੋ ਜੋ ਅਸੈਂਬਲੀ ਮੈਂਬਰ ਆ ਉਸ ਨੂੰ ਲੈਫਟੀਨੈਂਟ ਗਵਰਨਰ ਐਲੇਨੀ ਕੋਨਾਲਕਿਸ ਜੋ ਹੈਗੇ ਆ, ਸੈਨੇਟਰ ਲੋਫਾਂਜ਼ਾ ਬਟਲਰ ਤੇ ਰਿਪਰੈਜ਼ੈਂਟੇਟਿਵ ਰੋ ਖੰਨਾ ਸਪੋਰਟ ਕਰ ਰਹੇ ਆ। ਪਾਲੋ ਆਲਟੋ ਦੇ ਕੌਂਸਲ ਮੈਂਬਰ ਜੁਲੀ ਹੇਮਜ਼ ਨੂੰ ਕੱਲੀ ਜਿਹੜੀ ਬੀਬੀ ਆ ਕਾਲੇ ਮੂਲ ਦੀ ਉਹਨੂੰ ਜਿਹੜੇ ਸੈਨੇਟਰ ਕੋਰੀ ਬੁੱਕਰ ਐਂਡੋਰਸ ਕਰ ਰਹੇ ਹੈਗੇ। ਜੀ ਉਹ ਤਾਂ ਕਹਿ ਰਹੇ, ਕਹਿੰਦੇ ਵੀ ਇਸ ਨੂੰ ਹੈਡ ਸਟਾਰਟ ਮਿਲੇਗਾ ਕਿਉਂਕਿ ਸੈਨ ਹੋਜ਼ੇ ਦਾ ਇਹ ਖੁਦ ਵੀ ਮੇਅਰ ਰਿਹਾ ਆ ਏਡੇ ਵੱਡੇ ਸ਼ਹਿਰ ਦਾ। ਜਦੋਂ ਉਸ ਦੇ ਕੋਲ ਕੁਝ ਵੋਟਾਂ ਜਿਹੜੀਆਂ ਹੁੰਦੀਆਂ ਆ ਤਾਂ ਉਸ ਨੂੰ ਫਾਇਦਾ ਇਵੈਂਚੁਅਲੀ ਹੋ ਸਕਦਾ ਆ। ਬਾਇਓਟੈਕ ਕੰਪਨੀ ਨੇ ਸੈਂਕੜੇ ਜਿਹੜੀਆਂ ਜੌਬਸ ਆ ਈਸਟ ਬੇ ਏਰੀਏ ਦੇ ਵਿੱਚ ਉਹ ਸਲੈਸ਼ ਕਰ ਦਿੱਤੀਆਂ। ਲੌਂਜ਼ਾ ਤੇ ਪਰਸੋਨੈਲਿਜ਼ ਇਹਨਾਂ ਕੰਪਨੀਜ਼ ਨੇ ਆਪਣੇ ਈਸਟ ਬੇ ਦੇ ਜਿਹੜੇ ਸਟਾਫਿੰਗ ਆ ਉਸ ਦੇ ਵਿੱਚ ਘੱਟ ਕੀਤਾ ਹੈਗਾ ਆ। ਲਗਾਤਾਰ ਇਸ ਟਾਈਮ ਕਹਿ ਸਕਦੇ ਆ ਵੀ ਬੇ ਏਰੀਆ ਐਪੀ ਸੈਂਟਰ ਬਣਿਆ ਪਿਆ ਆ ਲੇ ਆਫਸ ਨੂੰ ਲੈ ਕੇ, ਚਾਹੇ ਉਹ ਟੈਕ ਇੰਡਸਟਰੀ ਆ ਤੇ ਚਾਹੇ ਬਾਇਓਟੈਕ ਇੰਡਸਟਰੀ ਆ। ਇਹਨਾਂ ਦੋਨਾਂ ਕੰਪਨੀਆਂ ਨੇ ਈਡੀਡੀ ਦੇ ਨਾਲ ਵਾਰਨ ਨੋਟਿਸਸ ਫਾਈਲ ਕੀਤੇ ਆ। ਸਾਰੀਆਂ ਐਲਾਮੀਡਾ ਕਾਉਂਟੀ ਦੇ ਵਿੱਚ ਤਕਰੀਬਨ ਦੋਨਾਂ ਕੰਪਨੀਆਂ ਦੇ ਮਿਲਾ ਕੇ 280 ਜੌਬਸ ਉਹ ਕੱਟ ਕਰਨ ਜਾ ਰਹੇ ਆ, ਜਿਨ੍ਹਾਂ ਦੇ ਵਿੱਚੋਂ ਲੌਂਜ਼ਾ ਬਾਇਓਲੋਜਿਕਸ ਉਹ 218 ਜਿਹੜੀਆਂ ਜੌਬਸ ਆ ਉਹ
ਕਰਨਗੇ ਤੇ ਇਸ ਦੇ ਨਾਲ ਹੇਵਰਡ ਦੇ ਵਿੱਚ ਜਿਹੜੀ ਉਹਨਾਂ ਦੀ ਫੈਸਿਲਿਟੀ ਆ ਉਸ ਨੂੰ ਪੱਕਿਆਂ ਤੌਰ ਦੇ ਉੱਤੇ ਬੰਦ ਕਰਨ ਜਾ ਰਹੇ ਹੈਗੇ ਆ। ਪਰਸੋਨੈਲਿਜ਼ ਜਿਹੜੇ ਆ ਉਹ 62 ਜੌਬਸ ਉਹਨਾਂ ਨੇ ਫਰੀਮੌਂਟ ਦੇ ਵਿੱਚ ਇਹ ਐਲੀਮੀਨੇਟ ਕਰ ਰਹੇ ਆ ਤੇ ਇਹ ਵੀ ਲੇਆਫਸ ਕਹਿੰਦੇ ਪਰਮਾਨੈਂਟ ਜਿਹੜੀਆਂ ਆ ਉਹ ਮੰਨੀਆਂ ਜਾ ਰਹੀਆਂ ਨੇ। ਸੋ ਲੇਆਫਸ ਦਾ ਸਿਲਸਿਲਾ ਲਗਾਤਾਰ ਬੇ ਏਰੀਏ ਦੇ ਵਿੱਚ ਚੱਲ ਰਿਹਾ ਹੈਗਾ ਆ। ਤੇ ਜਾਂਦੇ ਜਾਂਦੇ ਜੇ ਟ੍ਰੈਫਿਕ ਦੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਮੇਜਰ ਹਾਈਵੇ ਜਿਹੜਾ 101 ਆ ਉਹ ਲਗਭਗ 12 ਮੀਲ 4 ਦਿਨਾਂ ਲਈ ਬੰਦ ਕੀਤਾ ਜਾਊਗਾ, ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤਾਈਂ। ਜਨਵਰੀ 16 ਤੋਂ ਲੈ ਕੇ ਅੱਜ ਤੋਂ ਲੈ ਕੇ ਜਿਹੜੀ ਆ ਜਨਵਰੀ 19 ਤਾਈਂ ਹਾਈਵੇ 101 ਬਿਟਵੀਨ 13 ਸਟਰੀਟ ਇਨ ਸੈਨ ਹੋਜ਼ੇ ਤੇ ਸ਼ੋਰਲਾਈਨ ਬੁਲੇਵਾਰਡ ਇਨ ਮਾਊਂਟਨ ਵਿਊ, ਕਿਉਂਕਿ ਉੱਥੇ ਜਿਹੜੀ ਆ ਕੰਸਟਰਕਸ਼ਨ ਚੱਲ ਰਹੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਕਿਉਂਕਿ ਪੂਰੀ ਦੀ ਪੂਰੀ ਇੱਕ ਸਾਈਡ ਉਹਨਾਂ ਨੇ ਬੰਦ ਕਰਨੀ ਆ, ਟ੍ਰੈਫਿਕ ਡਾਇਵਰਟ ਹੁੰਦਾ ਤੇ ਫਿਰ ਬਹੁਤ ਜ਼ਿਆਦਾ ਜਿਹੜਾ ਟਾਈਮ ਆ ਉਹ ਲੱਗਦਾ ਆ। ਸੋ ਸਾਊਥ ਵਾਲੀ ਸਾਈਡ ਦੇ ਉੱਤੇ ਇਹ 4 ਦਿਨਾਂ ਦੇ ਲਈ ਸਵੇਰ ਦੇ 9 ਵਜੇ ਤੋਂ ਸ਼ਾਮ ਦੇ 4 ਵਜੇ ਤਾਈਂ ਬੰਦ ਰਹੇਗਾ। ਜੀ, ਜਾਂਦੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਉਸ ਤੋਂ ਪਹਿਲਾਂ ਵਾਰਨ ਬਫੇ ਦੀ ਜਿਹੜੀ ਕੰਪਨੀ ਬਰਕਸ਼ਾਇਰ ਹਾਥਵੇ, ਉਸ ਨੇ ਜਿਹੜੇ ਪਾਇਲਟ ਟਰੈਵਲ ਸੈਂਟਰ ਆ ਉਸ ਨੂੰ ਹੈਸਲੈਮ ਫੈਮਿਲੀ ਤੋਂ ਪੂਰੀ ਤਰ੍ਹਾਂ ਜਿਹੜਾ ਆ ਉਹ ਖਰੀਦ ਲਿਆ ਆ। 20% ਹਿੱਸਾ ਸੀਗਾ ਜਿਹੜੀ ਹੈਸਲੈਮ ਫੈਮਿਲੀ ਦਾ, ਤੇ ਉਹਨਾਂ ਨੇ ਜਿਹੜੇ ਟਰੱਕ ਸਟਾਪ ਹੈਗੇ ਪਾਇਲਟ ਟਰੈਵਲ ਸੈਂਟਰਸ, ਹੁਣ ਵਾਰਨ ਬਫੇ ਦੀ ਕੰਪਨੀ ਨੇ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਖਰੀਦ ਲਿਆ। ਇਹਨਾਂ ਦੋਨਾਂ ਦੇ ਦਰਮਿਆਨ ਇਹ ਸਮਝੌਤਾ ਜਿਹੜਾ ਆ ਉਹ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਪਿਛਲੇ ਕੁਝ ਸਾਲਾਂ ਦੇ ਵਿੱਚ $11 ਬਿਲੀਅਨ 'ਚ ਬਰਕਸ਼ਾਇਰ ਨੇ ਇਹ ਜਿਹੜੀ ਕੰਪਨੀ ਆ ਉਸ ਦਾ 80% ਸਟੇਕ ਖਰੀਦ ਲਿਆ ਸੀ। ਕਲੀਵਲੈਂਡ ਬਰਾਊਨਸ ਦੇ ਮਾਲਕ ਆ ਜਿਹੜੇ ਪਾਇਲਟ ਟਰੈਵਲ ਸੈਂਟਰ ਜਿਨ੍ਹਾਂ ਦੇ ਕੋਲ ਸੀ ਪਹਿਲਾਂ ਹੈਸਲੈਮ ਫੈਮਿਲੀ, ਤੇ ਹੁਣ ਉਹਨਾਂ ਨੇ ਵਾਰਨ ਬਫੇ ਨੂੰ ਆਪਣਾ ਜਿਹੜੇ ਪੂਰੇ ਪਾਇਲਟ ਫਲਾਈਂਗ ਜੇ ਟਰੱਕ ਸਟਾਪਸ ਆ, ਗੈਸ ਸਟੇਸ਼ਨਸ ਆ, ਟਰੈਵਲ ਸੈਂਟਰਸ ਆ, ਉਹਨਾਂ ਨੂੰ ਇਸ ਜਿਹੜਾ ਉਹ ਵੇਚ ਦਿੱਤਾ ਆ। ਤੇ ਮਾਰਕੀਟ ਦਾ ਦੱਸ ਜਾਈਏ, ਅੱਜ ਜਿਹੜਾ ਰੈੱਡ ਦੇ ਵਿੱਚ ਹੀ ਰਿਹਾ ਸਾਰਾ ਕੁਝ। ਡਾਓ ਜੋਨ 200 ਤੇ 32 ਪੁਆਇੰਟ ਘਟ ਕੇ 37,361, S&P 18 ਪੁਆਇੰਟ ਘਟ ਕੇ 4766, ਨੈਸਡੈਕ 28 ਪੁਆਇੰਟ ਘਟ ਕੇ 14,944 ਤੇ ਬੰਦ ਹੋਇਆ। ਸੋਨੇ ਦਾ ਭਾਅ $2,031 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ ਰਹੀ ਹੈ। 10 ਈਅਰ ਯੀਲਡ 4.04%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 42,951 ਤੇ ਇਥੀਰੀਅਮ $2,577 ਦੇ ਬਰਾਬਰ ਚੱਲ ਰਿਹਾ। ਇੰਟਰਨੈਸ਼ਨਲ ਮੋਨਿਟਰੀ ਫੰਡ ਇਹ ਕਹਿ ਰਿਹਾ ਆ ਕਿ ਜੋ ਯੂਐਸ ਦੀ ਇਕਨੋਮੀ ਆ ਉਹਦੇ ਉੱਤੇ ਆਲਰੇਡੀ ਬਹੁਤ ਵੱਡਾ ਅਸਰ ਪਿਆ, 75% ਇੰਪੈਕਟ ਪਿਆ ਜੋ ਫੈਡ ਨੇ ਇੰਟਰਸਟ ਰੇਟ ਵਧਾਏ ਸੀ। ਡਿਪਟੀ ਮੈਨੇਜਰ ਡਾਇਰੈਕਟਰ ਗੀਤਾ ਗੋਪੀਨਾਥ ਉਹਨਾਂ ਨੇ ਵਰਲਡ ਇਕਨੋਮਿਕ ਫੋਰਮ ਜੋ ਹੋ ਰਹੀ ਆ ਡੈਵੋਸ ਦੇ ਵਿੱਚ, ਉਹਦੇ ਵਿੱਚ ਅੱਜ ਦੱਸਿਆ ਹੈਗਾ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ ਰਹੇ ਆ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 6 ਪੈਸੇ, $1 ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਤੇ 64 ਪੈਸੇ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।